व्यूअर्स वेलकम बैक इन आवर प्रोग्राम जी डॉक्टर साहब ਅਸੀਂ ਹੁਣ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਹਿਰਦੇਪਾਲ ਸਿੰਘ ਸੰਧੂ ਜੀ ਦੀ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਫਿਲਮ ਅੰਬਰਸਰੀਆ। ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਕਾਫੀ ਦੇਰ ਬਾਅਦ ਲਿਖ ਰਿਹਾ ਹਾਂ ਪਰ ਕੋਈ ਐਪੀਸੋਡ ਕਦੇ ਮਿਸ ਨਹੀਂ ਕੀਤਾ। ਇਹ ਇਸ਼ੂ ਕਦੇ ਕਿਸੇ ਨੇ ਸ਼ੇਅਰ ਨਹੀਂ ਕੀਤਾ, ਇਸ ਕਰਕੇ ਲਿਖ ਰਿਹਾ ਹਾਂ। ਅੱਜ ਕੱਲ ਇੱਕ ਪੰਜਾਬੀ ਫਿਲਮ ਕਾਫੀ ਚੱਲ ਰਹੀ ਹੈ ਅੰਬਰਸਰੀਆ, ਜੋ ਕਿ ਪਿਛਲੇ ਸ਼ੁੱਕਰਵਾਰ ਤੋਂ ਰਿਲੀਜ਼ ਹੋਈ ਹੈ। ਫਿਲਮ ਦਾ ਹੀਰੋ ਦਲਜੀਤ ਹੈ, ਜੋ ਕਿ ਰਾਹ ਦਾ ਏਜੰਟ ਹੈ। ਫਿਲਮ ਕਾਮੇਡੀ ਵੀ ਹੈ ਅਤੇ ਨਸ਼ਿਆਂ ਤੇ ਵੀ ਹੈ। ਫਿਲਮ ਵਿੱਚ ਦਿਖਾਇਆ ਗਿਆ ਕਿ ਪੰਜਾਬ ਦਾ ਜਿਹੜਾ ਹੋਮ ਮਿਨਿਸਟਰ ਹੈ ਉਹ ਬਹੁਤ ਹੀ ਇਮਾਨਦਾਰ ਹੈ ਅਤੇ ਜਿਸ ਕਰਕੇ ਡਰੱਗਸ ਮਾਫੀਆ ਉਸ ਕੋਲੋਂ ਬਹੁਤ ਦੁਖੀ ਹੈ। ਡਰੱਗਸ ਮਾਫੀਆ ਉਸ ਨੂੰ ਮਾਰਨ ਦੀ ਪਲਾਨਿੰਗ ਕਰਦਾ ਹੈ। ਰਾਹ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਹ ਦਲਜੀਤ ਰਾਹ ਏਜੰਟ ਨੂੰ ਖੁਫੀਆ ਮਿਸ਼ਨ ਤੇ ਡਰੱਗਸ ਮਾਫੀਆ ਨੂੰ ਖਤਮ ਕਰਨਾ ਤੇ ਹੋਮ ਮਿਨਿਸਟਰ ਦੀ ਜਾਨ ਬਚਾਉਣ ਲਈ ਭੇਜਦੇ ਹਨ। ਰਾਹ ਨੂੰ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਦਿਖਾਇਆ ਗਿਆ ਹੈ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਬਹੁਤ ਸੁਹਿਰਦ ਹਨ। ਮੈਂ ਵੀ ਅੰਮ੍ਰਿਤਸਰ ਤੋਂ ਹਾਂ, ਸ਼ਾਇਦ ਇਸ ਲਈ ਫਿਲਮ ਦੇਖਣ ਚਲਿਆ ਗਿਆ, ਪਰ ਗੁੱਸਾ ਬਹੁਤ ਆਇਆ ਕਿਉਂਕਿ ਖੁਦ ਰਾਹ ਪੰਜਾਬ ਸਰਕਾਰ ਅਤੇ ਇੰਡੀਅਨ ਸਰਕਾਰ ਹੀ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਡਰੱਗਸ ਦਾ ਜਾਲ ਵਿਛਾਇਆ ਹੋਇਆ ਹੈ। ਇਹ ਸਭ ਨੂੰ ਪਤਾ ਹੈ ਕਿ ਕਿਉਂ ਲਿਆਂਦੀਆਂ ਹਨ ਡਰੱਗਸ। ਇਸ ਬਾਰੇ ਤੁਸੀਂ ਕਈ ਵਾਰ ਡਿਸਕਸ ਕਰ ਚੁੱਕੇ ਹੋ। ਇਸ ਜਾਲੀ ਫਿਲਮ ਨੇ ਪਹਿਲੇ 3 ਦਿਨਾਂ ਵਿੱਚ 14 ਕਰੋੜ ਦੀ ਕਮਾਈ ਕੀਤੀ ਹੈ ਤੇ ਦੂਜੇ ਪਾਸੇ ਜਿਹੜੀਆਂ ਫਿਲਮਾਂ ਅਸਲ ਇਤਿਹਾਸ ਅਤੇ ਅਸਲ ਸਟੋਰੀਜ਼ ਤੇ ਬਣਦੀਆਂ ਹਨ, ਜੁਝਾਰੂ ਲਹਿਰ ਨਾਲ ਸੰਬੰਧਿਤ, ਉਹਨਾਂ ਤੇ ਬੈਨ ਲੱਗ ਜਾਂਦਾ ਹੈ। ਬਾਕੀ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਜਦ ਮੈਂ ਵਿਕੀਪੀਡੀਆ ਤੇ ਦੇਖਿਆ ਕਿ ਫਿਲਮ ਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਰਾਈਟਰ ਗੈਰ ਸਿੱਖ ਹਨ। ਬਾਕੀ ਜਿਨ੍ਹਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਸਭ ਨੇ ਇਹ ਕਿਹਾ ਕਿ ਇਹ ਇੱਕ ਫਿਲਮ ਹੈ, ਜਸਟ ਇੰਜੋਏ ਇਟ। ਖਾਲਿਸਤਾਨ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਜਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ 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 ਜੀ। ਵੀਰ ਹਿਰਦੇਪਾਲ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ, ਕਾਫੀ ਦੇਰ ਬਾਅਦ ਉਹਨਾਂ ਨੇ ਲਿਖਿਆ। ਮੈਂ ਕਿਹਾ ਵੀ ਜਾਂ ਤਾਂ ਜ਼ਿਆਦਾ ਬਿਜ਼ੀ ਹੋ ਗਏ, ਨੋਟ ਬਣਾਉਣ ਲੱਗ ਗਏ ਜੀ, ਤੇ ਜਾਂ ਪਤਾ ਨਹੀਂ ਕਿਉਂ ਨਿਰਾਸ਼ ਹੋ ਗਏ, ਕਿਉਂਕਿ 2 ਹੀ ਕੈਟਾਗਰੀਜ਼ ਚ ਆਉਂਦੇ ਆ ਜੀ। ਫਿਰ ਵੀ ਉਹਨਾਂ ਦਾ ਸ਼ੁਕਰੀਆ। ਉਹਨਾਂ ਨੇ ਕਿਹਾ ਵੀ ਉਹ ਹਰ ਐਪੀਸੋਡ ਦੇਖਦੇ ਨੇ ਔਰ ਉਹਨਾਂ ਦੀ ਲਿਖਤ ਦਾ ਵਿਸ਼ਾ ਅੰਬਰਸਰੀਆ। ਇਹ ਪਹਿਲੀ ਲਿਖਤ ਹੈ ਇਸ ਕਿਸਮ ਦੀ। ਹਾਲਾਂਕਿ ਖਬਰਾਂ ਤਾਂ ਮੈਂ ਦੇਖੀਆਂ ਕਿ ਵੀ 3 ਦਿਨਾਂ 14 ਕਰੋੜ ਫਿਲਮ ਨੇ ਬਣਾਇਆ ਔਰ ਦਿਸ ਦੈਟ ਜੀ। ਤੇ ਜਦੋਂ ਉਹਨਾਂ ਦੀ ਇਹ ਲਿਖਤ ਆਈ ਔਰ ਇਹ ਆਇਆ ਕਿ ਵੀ ਕਿਉਂਕਿ ਇਸ ਤੋਂ ਪਹਿਲਾਂ ਇਹੀ ਦਲਜੀਤ ਸਿੰਘ ਦੇ ਥੱਲੇ ਜਿਹੜੀ ਫਿਲਮ ਕੋਈ 84 ਨਾਲ ਰਿਲੇਟਡ ਸੀ, ਜਿਹੜੀ ਬਹੁਤ ਡਿਸਟੋਰਟਡ ਸੀ ਔਰ ਜੁਝਾਰੂਆਂ ਨੂੰ ਬੈਡ ਟੇਸਟ ਪ੍ਰੈਜ਼ੈਂਟ ਕਰਦੀ ਸੀ, ਉਹਨੂੰ ਵੀ ਬੈਸਟ ਫਿਲਮ ਅਵਾਰਡ ਦਿੱਤਾ ਗਿਆ। ਕਿਉਂਕਿ ਜਿਹੜੇ ਭੰਬਲ ਭੂਸਾ ਪੈਦਾ ਕਰਨ, ਜਿਹੜੇ ਨੈਗੇਸ਼ਨ ਕਰਨ, ਉਹ ਜ਼ਾਹਰ ਹੈ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ। ਔਰ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਜਿਹੜੀਆਂ ਦੂਸਰੀਆਂ ਫਿਲਮਾਂ, ਰਾਜ ਕਾਕੜੇ ਇੱਕ ਸੁਚੱਜਾ ਗੀਤਕਾਰ ਹੈ ਔਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਇਸ ਪੀਰੀਅਡ ਦੇ ਵਿੱਚ ਆਈਆਂ, ਬਟ ਸਰਕਾਰੀ ਜਾਂ ਤਾਂ ਪਾਬੰਦੀ ਹੈ, ਪ੍ਰਮੋਟ ਤਾਂ ਉਹਨਾਂ ਨੇ ਕੀ ਕਰਨਾ ਹੈ। ਬਟ ਅਨਫੋਰਚੂਨੇਟਲੀ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਵੱਡਾ ਹਿੱਸਾ ਜਿਹੜਾ ਹੈ ਸਿੱਖਾਂ ਦਾ ਵੀ, ਉਹ ਇਸ ਕਿਸਮ ਦੇ ਲਈ ਤਾਂ ਕਹਿਣਗੇ ਜੀ ਇਟ ਇਜ਼ ਐਨ ਐਂਟਰਟੇਨਮੈਂਟ, ਜਸਟ ਇੰਜੋਏ, ਜਾਂ ਹਰ ਚੀਜ਼ 'ਚ ਪੋਲੀਟਿਕਸ ਨਾ ਲਿਆਓ। ਪਰ ਇਹ ਗੱਲ ਭੁੱਲ ਜਾਂਦੇ ਨੇ ਕਿ ਫਿਲਮਾਂ ਹੈ ਹੀ ਪੋਲੀਟਿਕਸ ਦਾ ਨਾ, ਔਰ ਜਿਸ ਕਿਸਮ ਦੇ ਥੀਮ ਥਾਟ ਉਹ ਪ੍ਰਮੋਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਹੀ ਉਹ ਬਣਾ ਕੇ ਔਰ ਉਹਨਾਂ ਲੋਕਾਂ ਨੂੰ ਹੀ। ਔਰ ਜਿਵੇਂ ਐਤਕੀ ਐਨੂਅਲ ਇੰਡੀਅਨ ਫਿਲਮ ਫੇਅਰ ਅਵਾਰਡ ਗਏ ਨੇ, ਈਵਨ ਜਿਹੜੇ ਐਸਟੈਬਲਿਸ਼ ਲੋਕ ਉਸ ਇੰਡਸਟਰੀ 'ਚ ਰਹੇ ਨੇ ਉਹ ਦੇਖ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਉਹੀ ਅਮਿਤਾਭ ਬੱਚਨ, ਉਹੀ ਅਨੁਪਮ ਖੈਰ, ਉਹੀ ਦੂਸਰੇ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਹਿੰਦੂਤਵਾ ਦੇ ਏਜੰਡੇ 'ਚ ਫਿੱਟ ਹੁੰਦੇ ਨੇ। ਈਵਨ ਪੂਨਾ ਫਿਲਮ ਇੰਸਟੀਚਿਊਟ ਦਾ ਉਹਨਾਂ ਨੇ ਕਿਵੇਂ ਸਟੂਡੈਂਟਸ ਨੇ ਲੰਬਾ ਵਕਤ ਸਟ੍ਰਾਈਕ ਵੀ ਕੀਤੀ। ਬਿਲਕੁਲ ਇਹਨਾਂ ਨੇ ਕੋਈ ਸ਼ੋਭਾ ਐਸਾ ਛੱਡਿਆ ਨਹੀਂ ਹੈ ਜਿਹਦੇ ਤੇ ਹਿੰਦੂਤਵਾ ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਏਜੰਡੇ 'ਚ ਫਿੱਟ ਬਹਿੰਦਾ। ਸੋ ਇਹ ਜਿਹੜੇ ਅੰਮ੍ਰਿਤਸਰ ਦਾ ਮੁੰਡਾ ਦਾੜੀ ਮੁੰਨੀ ਹੋਈ ਉਹਨੂੰ ਬਣਾ ਦਿਓ ਅੰਬਰਸਰੀਆ, ਔਰ ਮੈਨੂੰ ਦੱਸ ਰਹੇ ਸੀ ਸਾਡੇ ਸੱਜਣ ਕਿ ਵੀ ਕਿਸੇ ਪ੍ਰੋਮੀਨੈਂਟ ਰਾਗੀ ਦਾ ਇਹ ਭਣੇਵਾ ਬਣ ਜਾਏ, ਤੇ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ, ਪਰ ਇਸ ਕਿਸਮ ਦੇ ਧਾਰਮਿਕ ਜੇ ਕੋਈ ਪਰਿਵਾਰ ਚੋਂ ਆ ਕੇ ਤੇ ਫਿਰ ਉਸ ਕਿਸਮ ਦਾ ਉਹਨਾਂ ਨੂੰ ਰੋਲ ਮਾਡਲ ਫਿੱਟ ਬਹਿੰਦਾ। ਤੇ ਜਿਹੜੀ ਇਹਨਾਂ ਨੇ ਪਲਾਟ ਦਿੱਤਾ ਹੈ ਕਿ ਵੀ ਹੋਮ ਮਿਨਿਸਟਰ ਪੰਜਾਬ ਦਾ ਔਰ ਬੜਾ ਇਮਾਨਦਾਰ, ਉਹਨੂੰ ਡਰੱਗ ਮਾਫੀਆ ਮਾਰਨਾ ਚਾਹੁੰਦਾ ਹੈ ਤੇ ਇਹ ਰਾਹ ਦਾ ਏਜੰਟ ਉਹਨੂੰ ਬਚਾਉਂਦਾ ਹੈ। ਹੁਣ ਦੇਖੋ ਹੋਮ ਮਿਨਿਸਟਰ ਪੰਜਾਬ ਦਾ ਕੌਣ ਹੈ? ਸੁਖਬੀਰ ਬਾਦਲ। ਹੁਣ ਜੇ ਸੁਖਬੀਰ ਬਾਦਲ ਨੂੰ ਇਮਾਨਦਾਰ ਸਾਬਤ ਕਰਨਾ
ਤੇ ਇਹ ਸਾਬਤ ਕਰਨਾ ਜੀ ਕਿ ਕੋਈ ਡਰੱਗ ਮਾਫੀਆ ਜਿਹੜਾ ਬਾਹਰਲਾ ਉਹ ਜ਼ਾਹਰ ਹੈ ਪਾਕਿਸਤਾਨ ਨਾਲ ਜਾਂ ਇੱਥੇ ਬੈਠੇ ਨੇ। ਔਰ ਅੱਜ ਹਾਲ ਇਹ ਹੈ ਵੀ ਉਸੇ ਹੀ ਸੁਖਬੀਰ ਬਾਦਲ ਦੀ ਘਰ ਵਾਲੀ ਦਾ ਭਰਾ ਜਿਹੜਾ ਹੈ ਵਿਕਰਮ ਮਜੀਠੀਆ, ਉਸ ਦੇ ਉੱਤੇ ਹੁਣ ਜਿਹੜੀ ਉਹਨਾਂ ਦੀ ਡਰੱਗ ਐਨਫੋਰਸਮੈਂਟ ਹੈ, ਉਹਨਾਂ ਦੇ ਸਾਹਮਣੇ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਉਹ ਕੱਢ ਕੇ ਅੱਜ ਹੀ ਆਮ ਆਦਮੀ ਪਾਰਟੀ ਨੇ ਚਾਰਜ ਲਾਏ ਹੈ, ਕਾਂਗਰਸ ਨੇ ਵੀ ਲਾਏ ਹੈ ਕਿ ਬਈ ਕਿੰਗ ਪਿਨ ਜਿਹੜਾ ਇਹ ਹੈ। ਸੋ ਸਾਲਾ ਹੋਏ ਭਣਵਈਆ ਹੋਏ, ਅਲਟੀਮੇਟਲੀ ਕਿੰਗ ਪਿਨ ਤਾਂ ਉੱਥੇ ਲਾਈ ਕਰਦੇ ਨੇ। ਔਰ ਕਿਉਂਕਿ ਇਹਨਾਂ ਕਿੰਗ ਪਿਨਸ ਦੇ ਨਾਲ ਰਾਹ ਜੁੜੀ ਹੋਈ ਹੈ, ਅਦਰਵਾਈਜ਼ ਕੋਈ ਕਾਰਨ ਨਹੀਂ ਸੀ ਕਿ ਪਠਾਨਕੋਟ ਦੇ ਜਿਹੜੇ ਹਾਦਸਾ ਜੋ ਕਰਵਾਇਆ ਗਿਆ, ਕਿਵੇਂ ਉਹਦੇ 'ਚ ਜਿਹੜਾ ਮੇਨ ਐਸਪੀ ਹੈ ਉੱਥੋਂ ਸਲਿੰਦਰ ਸਿੰਘ ਕੇ ਕੀ ਹੈ, ਉਹ ਜਦੋਂ ਉਹਦੇ ਤੇ ਆਉਂਦਾ ਉਹ ਸਿੱਧਾ ਸੁੱਚੇ ਲੰਗਾਹ ਦੇ ਕੋਲ ਜਾਂਦਾ। ਹੁਣ ਸੁੱਚਾ ਲੰਗਾਹ ਵਿਕਰਮ ਮਜੀਠੀਆ ਸੁਖਬੀਰ ਬਾਦਲ ਕੋਈ ਫਰਕ ਹੈ। ਔਰ ਇਹੀ ਗੱਲ ਜਿਹੜੀ ਹੈ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਔਰ ਉਹ ਡਰਾਮੇਬਾਜ਼ੀ ਹੁਣ ਦੂਜੇ ਪਾਸੇ ਹੋ ਰਹੀ ਹੈ। ਪਾਕਿਸਤਾਨ ਦੀ ਟੀਮ ਆ ਗਈ ਪਠਾਨਕੋਟ ਦੇ ਬਾਹਰ, 에ਅਰ ਉਸ ਬੇਸ ਤੇ ਜਾ ਸਕੇਗੀ ਨਹੀਂ ਹੈ, ਬਾਹਰ ਪ੍ਰੋਟੈਸਟ ਕਰਨ ਦਾ ਡਰਾਮਾ ਆਮ ਆਦਮੀ ਪਾਰਟੀ ਕਰ ਰਹੀ ਹੈ, ਕੁਝ ਹੋਰ ਹੋ ਰਿਹਾ। ਸੋ ਕੁੱਲ ਮਿਲਾ ਕੇ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ, ਜਿਵੇਂ ਅਪਰਾਧੀ ਦੂਣਾ ਨਿਵੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਹੋਇਆ, ਜੋ ਹੰਤਾ ਮਿਰਗਾ ਹੈ, ਕਿ ਵੀ ਜਿਵੇਂ ਹੰਤਾ ਹੰਟਰ ਨੂੰ ਕਹਿੰਦੇ ਨੇ, ਸ਼ਿਕਾਰੀ ਨੂੰ ਕਹਿੰਦੇ ਨੇ ਕਿ ਸ਼ਿਕਾਰੀ ਜਦੋਂ ਜਾਲ ਸੁੱਟਦਾ ਪੰਛੀਆਂ ਨੂੰ ਫਾੜਨ ਲਈ ਤੇ ਝੁਕਦਾ। ਇਸੇ ਤਰ੍ਹਾਂ ਜਿਹੜਾ ਅਪਰਾਧੀ ਹੁੰਦਾ ਹੈ, ਜਿਹੜਾ ਗੁਨਾਹਗਾਰ ਹੁੰਦਾ ਹੈ, ਉਹ ਐਕਸਟਰਾ ਮਾਈਲ ਜਾਂਦਾ ਹੈ ਸਾਬਤ ਕਰਨ ਦੇ ਲਈ ਕਿ ਦੇਖੋ ਜੀ ਮੈਂ ਤਾਂ ਤੁਹਾਡਾ ਵੈਲ ਵਿਸ਼ਰ ਹਾਂ। ਸੋ ਇਸ ਕਿਸਮ ਦੀ ਫਿਲਮ ਦਾ ਬਣਾਉਣਾ, ਉਹਨੂੰ ਪ੍ਰਮੋਟ ਕਰਨਾ ਔਰ ਦੁਨੀਆ ਭਰ 'ਚ ਉੱਥੇ ਜੇ ਤੁਸੀਂ ਚੰਗੀ ਫਿਲਮ ਈਵਨ ਟਰੂ ਬੇਸ ਸਟੋਰੀ ਤੇ ਬਣਾਓ ਤੇ ਤੁਹਾਨੂੰ ਡਿਸਟ੍ਰੀਬਿਊਟਰ ਹੀ ਨਹੀਂ ਮਿਲਦੇ, ਦੂਸਰੇ ਦੌੜ ਜਾਂਦੇ ਨੇ। ਉਹ ਵੈਸੇ ਕਿਉਂਕਿ ਇਹ ਕੱਲਾ ਫਿਲਮ ਬਣਾਉਣਾ ਆਰਟ ਜਾਂ ਮਨੀ ਨਹੀਂ ਹੈ, ਆਰਟ ਤਾਂ ਰਿਹਾ ਹੀ ਨਹੀਂ, ਮਨੀ ਹੈ। ਈਵਨ ਜਿਹੜੀ ਡਿਸਟ੍ਰੀਬਿਊਸ਼ਨ ਹੈ ਜਾਂ ਜਿਸ ਲੈਵਲ ਤੇ ਜਾਣਾ ਹੈ, ਇਹ ਵੀ ਡਿਸੀਜਨ ਪੋਲੀਟੀਕਲ ਔਰ ਮਨੀ ਮਾਈਂਡਡ, ਔਰ ਕਿਉਂਕਿ ਬਹੁ ਗਿਣਤੀ ਕਮਿਊਨਿਟੀ ਵਾਲੇ ਲੋਕ ਹੀ ਬਹੁਤੇ ਡਿਸਟ੍ਰੀਬਿਊਟਰ ਨੇ ਦੂਜੇ ਪਾਸੇ ਨੇ, ਉਹ ਦੌੜ ਜਾਂਦੇ ਨੇ। ਹੁਣ ਜੇ ਸਾਡਾ ਹੱਕ ਵਰਗੀ ਫਿਲਮ ਥੋੜੀ ਬਹੁਤ ਚੱਲ ਸਕੀ, ਉਹ ਕੋਈ ਦੂਜੇ ਡਿਸਟ੍ਰੀਬਿਊਟਰਸ ਨੇ ਨਹੀਂ ਸੀ ਲਈ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਪਹਿਲਾਂ ਖੜੇ ਕਰਕੇ ਪੈਸੇ ਵਸੂਲ ਕਰ ਲਏ ਸੀ। ਸੋ ਕੁੱਲ ਮਿਲਾ ਕੇ ਜੇ ਇਹਨਾਂ ਦਾ ਅਸਲੀ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਨੇ ਵੀ ਹੁਣ ਸੱਚਾਈ ਇਹ ਹੈ ਕਿ ਇਹੀ ਰਾਹ, ਇਹੀ ਇਹਨਾਂ ਦਾ ਹੋਮ ਮਿਨਿਸਟਰ ਤਾਂ ਕਿੰਗ ਪਿਨ ਹੈ ਸੁਖਬੀਰ ਬਾਦਲ, ਵਿਕਰਮ ਮਜੀਠੀਆ। ਸੋ ਮਾਰਨਾ ਕੌਣ ਚਾਹੁੰਦਾ ਹੈ? ਡਰੱਗ ਮਾਫੀਆ। ਕੋਈ ਡਰੱਗ ਮਾਫੀਆ, ਉਹ ਤਾਂ ਇਹੀ ਨੇ ਡਰੱਗ ਮਾਫੀਆ। ਡਰੱਗ ਮਾਫੀਆ ਹੀ ਸਰਕਾਰ 'ਚ ਹੈ, ਡਰੱਗ ਮਾਫੀਆ ਹੀ ਪੁਲਿਸ 'ਚ ਹੈ, ਸਲਿੰਦਰ ਸਿੰਘ ਵਰਗੇ। ਡਰੱਗ ਮਾਫੀਆ ਹੀ ਉੱਥੇ ਹੋਰ ਅੱਧੀ ਰਾਤ ਨੂੰ ਉਹ ਕਿਸੇ ਬਾਬੇ ਦੀ ਕਬਰ ਤੇ ਕੀ ਕਰਨ ਗਿਆ ਸੀ ਸੁਨਿਆਰਿਆਂ ਨੂੰ ਲੈ ਕੇ, ਔਰ ਫਿਰ ਕਿਹਾ ਜੀ ਉੱਥੇ ਰਾਤ ਨੂੰ ਉੱਥੇ ਉਹ ਕਰਨ ਗਿਆ ਸੀ, ਉੱਥੇ ਸਿਜਦਾ ਕਰਨ ਗਿਆ ਸੀ। ਸੋ ਸਾਰੀ ਕਹਾਣੀ, ਔਰ ਉਹ ਬੰਦਾ ਜਿਹੜਾ ਉਹਨੂੰ ਛੱਡ ਦਿੱਤਾ ਜਾਏ, ਵਾਪਸ ਉਹ ਆ ਜਾਏ ਉਹ ਆਪਣੀ ਪੋਸਟ ਦੇ ਉੱਤੇ। ਸੋ ਜ਼ਾਹਿਰ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਇਨ ਦਾ ਐਂਡ ਆਫ ਦਾ ਡੇ ਇਹ ਉਹੀ ਖੇਡ ਹੈ, ਔਰ ਚਾਰ ਚੁਫੇਰਿਓਂ ਜਿਵੇਂ ਇਹਨਾਂ ਨੇ ਸਾਨੂੰ ਘੇਰਿਆ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਹੁਣ ਇਹਦੇ ਤੇ ਰਿਐਕਟ ਹੀ ਕਰ ਸਕਦੇ ਹਾਂ, ਹੋਰ ਸਾਡੇ ਕੋਲ ਕੀ ਹੈ ਤੇ ਜਾਂ ਅਸੀਂ ਇਹਨਾਂ ਨੂੰ ਐਕਸਪੋਜ਼ ਕਰ ਸਕਦੇ ਹਾਂ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਵੀਰ ਹਿਰਦੇਪਾਲ ਸਿੰਘ ਜੀ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਇਸ ਕੰਟੈਕਟ ਫਿਰ ਸਾਨੂੰ ਵੀ ਗੱਲ ਕਹਿਣ ਦਾ ਮੌਕਾ ਮਿਲਿਆ। ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।